ਸੈਂਟਰ ਗੌਰਮੈਂਟ ਨੇ ਜਿਹੜਾ ਨੋਟੀਫਿਕੇਸ਼ਨ ਕੀਤਾ ਸੀ ਉਹਦੇ ਸੰਬੰਧ ਦੇ ਵਿੱਚ ਲਾਗੂ ਕਰਕੇ ਤੇ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਕੇਸ ਦਿੱਲੀ ਨਾਲ ਸੰਬੰਧਿਤ ਆ, ਸੋ ਦਿੱਲੀ ਸਰਕਾਰ ਨੇ ਉਹਨਾਂ ਦਾ ਰਿਲੀਜ਼ ਆਰਡਰ ਜਿਹੜਾ ਉਹ ਜਾਰੀ ਕਰਨਾ ਹੈਗਾ। ਸੈਂਟਰ ਗੌਰਮੈਂਟ ਨੇ ਕਨਕਰੈਂਸ ਦੇ ਦਿੱਤੀ ਆ ਨੋਟੀਫਿਕੇਸ਼ਨ ਦੇ ਕੇ, ਪੰਜਾਬ ਸਰਕਾਰ ਨੇ NOC ਦੇ ਦਿੱਤੀ ਹੋਈ ਆ, ਕਿਉਂਕਿ ਉਹਦੇ 'ਚ ਕੋਈ ਕਾਨੂੰਨੀ ਅੜਚਨ ਜਾਂ ਸਿਆਸੀ ਅੜਚਨ ਨਹੀਂ ਰਹੀ ਤਾਂ ਉਹਨਾਂ ਨੂੰ ਇਹ ਫੈਸਲਾ ਲੈ ਕੇ ਤੇ ਭੁੱਲਰ ਸਾਹਿਬ ਨੂੰ ਜਿਹੜਾ ਉਹ ਰਿਹਾ ਕਰਨਾ ਚਾਹੀਦਾ। 25 ਸਾਲ ਤੋਂ ਵੱਧ ਕੱਟਣ ਦੇ ਆਮ ਜਿਹੜੀ ਇੱਥੇ ਰਿਹਾਈ ਹੁੰਦੀ ਆ ਉਹ 10 ਸਾਲ ਬਾਅਦ ਹੁੰਦੀ ਆ। ਟਾਡਾ ਕੈਦੀਆਂ ਦੀ 14 ਸਾਲ ਬਾਅਦ ਅੱਗੇ ਹੋਈ ਆ ਤੇ ਇਹਨਾਂ ਨੂੰ 25 ਸਾਲ ਜਿਹੜੇ ਤੋਂ ਉੱਤੇ ਦਾ ਸਮਾਂ ਹੋ ਚੁੱਕਿਆ। ਸੋ ਇਹਨਾਂ ਦੀ ਰਿਹਾਈ ਵੱਲ ਨੂੰ ਵੀ ਜਿਹੜਾ ਸਰਕਾਰਾਂ ਸੰਬੰਧਿਤ ਹੈਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰਿਆਂ ਨੂੰ ਇੱਥੇ ਆਇਆਂ ਨੂੰ ਜੀ ਆਇਆਂ ਆਖਦਾ। ਅੱਜ ਅਸੀਂ ਜਿਹੜੇ ਬੰਦੀ ਸਿੰਘ ਨੇ, ਜਿਹੜੇ ਤੁਸੀਂ ਸਾਰੇ ਪੱਤਰਕਾਰ ਭਾਈਚਾਰਾ ਵਾਸਤਾ ਹੀ ਹੋ, ਕੁਛ ਪਿਛਲੇ ਕਾਫੀ ਸਾਲਾਂ ਤੋਂ ਜਿਹੜੇ ਸਿੱਖ ਬੰਦੀ ਸਿੰਘ ਹੈਗੇ ਆ ਉਹਨਾਂ ਦੇ ਸੰਬੰਧ ਦੇ ਵਿੱਚ ਕਾਫੀ ਐਜੀਟੇਸ਼ਨ ਚੱਲੇ ਆ। ਉਸ ਸੰਬੰਧ ਦੇ ਵਿੱਚ ਇੱਕ ਗੱਲਬਾਤ ਕਰਨ ਦੇ ਲਈ ਇੱਥੇ ਇਕੱਤਰ ਹੋਏ। ਸਭ ਤੋਂ ਪਹਿਲਾਂ ਮੈਂ ਜਿਹੜੀਆਂ ਜਥੇਬੰਦੀਆਂ ਇੱਥੇ ਹਨ ਨੌਜਵਾਨਾਂ ਦੀਆਂ ਉਹਨਾਂ ਨੂੰ ਇੰਟਰੋਡਕਸ਼ਨ ਦੇ ਦਿੰਦਾ। ਸਭ ਤੋਂ ਪਹਿਲਾਂ ਸਰਦਾਰ ਇੰਦਰਪਾਲ ਸਿੰਘ ਜੀ, ਇਹ ਸਾਡਾ ਪੰਜਾਬ ਯੂਥ ਆਰਗੇਨਾਈਜੇਸ਼ਨ ਤੋਂ। ਸਰਦਾਰ ਪਰਮਜੀਤ ਸਿੰਘ ਮੰਡ, ਸਿੱਖ ਯੂਥ ਆਫ ਪੰਜਾਬ ਤਥਾ ਦਲ ਖਾਲਸਾ ਦੇ ਬੁਲਾਰੇ ਪਰਮਜੀਤ ਸਿੰਘ ਮੰਡ। ਮੈਂ ਮਨਧੀਰ ਸਿੰਘ, ਪੰਥ ਸੇਵਕ ਜਥਾ ਦੁਆਬੇ ਵੱਲੋਂ। ਮਨਧੀਰ ਸਰਦਾਰ ਜਸਪਾਲ ਸਿੰਘ ਮੰਝਪੁਰ ਐਡਵੋਕੇਟ, ਜਿਹੜੇ ਬਹੁਤ ਸਾਰੇ ਇਸ ਸਾਰੇ ਮਸਲਿਆਂ ਦੇ ਵਿੱਚ ਜਾਂ UAPA ਦੇ ਜਿਹੜੇ ਕੇਸ ਹੈ ਉਹ ਉਹਨਾਂ ਦੇ ਇਹ ਲੜੇ ਨੇ। ਇਹਨਾਂ ਨੇ ਬਹੁਤ ਸਾਰੇ ਕੈਦੀਆਂ ਨੇ ਤੇ ਪੰਜਾਬ ਲਾਇਰਸ ਇਹਨਾਂ ਦੀ ਆਰਗੇਨਾਈਜੇਸ਼ਨ ਦਾ ਨਾਮ। ਉਸ ਦੇ ਨਾਲ ਸਰਦਾਰ ਅਜੇਪਾਲ ਸਿੰਘ ਬਰਾੜ, ਉਹਨਾਂ ਦੇ ਨਾਲ ਸਰਦਾਰ ਦਵਿੰਦਰ ਸਿੰਘ ਸੇਖੋਂ, ਉਹਨਾਂ ਦੇ ਨਾਲ ਸੁਖਦੀਪ ਸਿੰਘ ਨੇ, ਪਰਮਜੀਤ ਸਿੰਘ ਗਾਜੀ ਜਿਹੜੇ ਅਦਾਰਾ ਸਿੱਖ ਸਿਆਸਤ ਤੋਂ ਹਨ, ਉਹਨਾਂ ਦੇ ਨਾਲ ਸਰਦਾਰ ਜੁਝਾਰ ਸਿੰਘ, ਦਵਿੰਦਰ ਸਿੰਘ ਸੇਖੋਂ, ਉਹਨਾਂ ਦੇ ਨਾਲ ਸਰਦਾਰ ਪਰਮਜੀਤ ਸਿੰਘ ਗਾਜੀ। ਇਹ ਸਿੱਖ ਸਿਆਸਤ ਅਦਾਰਾ ਉਹਦੇ ਐਡੀਟਰ ਨੇ। ਉਹਨਾਂ ਦੇ ਨਾਲ ਸਰਦਾਰ ਜੁਝਾਰ ਸਿੰਘ, ਵਿਦਿਆਰਥੀ ਜਥੇਬੰਦੀ 7 ਉਹਦੇ ਵੱਲੋਂ। ਉਹਨਾਂ ਦੇ ਨਾਲ ਸਰਦਾਰ ਲਾਲ ਸਿੰਘ ਅਕਾਲਗੜ੍ਹ, ਜਿਹੜੇ ਆਪ ਬਹੁਤ ਲੰਬਾ ਸਮਾਂ ਜੇਲ੍ਹ ਦੇ ਵਿੱਚ ਰਹੇ। ਜਿਹੜੇ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਸੀਗਾ ਬੰਦੀ ਕੈਦੀ ਛੱਡਣ ਦਾ 8, ਉਹਨਾਂ ਦੇ ਵਿੱਚੋਂ ਇੱਕ ਇਹ ਨੇ ਜਿਹੜੇ ਰਿਹਾ ਹੋ ਕੇ ਆਪਣੇ ਦੇ ਵਿੱਚ ਆ ਚੁੱਕੇ, ਸਰਦਾਰ ਲਾਲ ਸਿੰਘ ਅਕਾਲਗੜ੍ਹ। ਸੋ ਇਹ ਸਾਰਾ ਮਸਲਾ ਜਿਹੜਾ ਕਿੱਥੇ ਅਟਕਿਆ ਹੋਇਆ ਤੇ ਇਹਦੇ ਵਿੱਚ ਜੋ ਸਾਡੀ ਭਾਵਨਾ ਹੈਗੀ ਆ ਉਹ ਸਰਦਾਰ ਜਸਪਾਲ ਸਿੰਘ ਐਡਵੋਕੇਟ ਸਾਹਿਬ ਉਹ ਤੁਹਾਡੇ ਨਾਲ ਸਾਂਝੀ ਕਰਨਗੇ। ਹੁਣ ਮੈਂ ਉਹਨਾਂ ਨੂੰ ਬੇਨਤੀ ਕਰਦਾ। ਹਾਂਜੀ, ਜਿਵੇਂ ਕਿ ਸਭ ਨੂੰ ਪਤਾ ਕਿ ਬੰਦੀ ਸਿੰਘ ਦਾ ਮਸਲਾ ਜਿਹੜਾ ਹੈਗਾ ਇੱਕ ਪ੍ਰਮੁੱਖ ਪਿਛਲੇ ਸਮੇਂ ਤੋਂ ਰਿਹਾ ਤੇ ਉਹਦੇ ਤਹਿਤ ਹੀ ਇਹ ਸੈਂਟਰ ਗੌਰਮੈਂਟ ਵੱਲੋਂ 550 ਸਾਲਾ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਸੀਗਾ ਉਦੋਂ ਤੋਂ 9 ਬੰਦੀ ਸਿੰਘਾਂ ਨੂੰ ਰਿਲੀਫ ਦੇਣ ਵਾਸਤੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ, ਜਿਹਦੇ ਵਿੱਚ 8 ਉਮਰ ਕੈਦੀਆਂ ਨੂੰ ਰਿਹਾਈ ਦੇਣ ਤੇ ਇੱਕ ਫਾਂਸੀ ਯਾਫਤਾ ਜੋ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਸੀ ਉਹਦੀ ਫਾਂਸੀ ਨੂੰ ਉਮਰ ਕੈਦ 'ਚ ਬਦਲਣ ਦੇ 2 ਸਾਲ ਪਹਿਲਾਂ ਨੋਟੀਫਿਕੇਸ਼ਨ ਕੀਤਾ ਸੀ, ਜਿਹਦੇ ਤਹਿਤ ਇਹ 2-3 ਬੰਦੀ ਸਿੰਘ ਰਹਿ ਗਏ ਆ, ਜਿਹਦੇ 'ਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਤੇ ਭਾਈ ਗੁਰਦੀਪ ਸਿੰਘ ਖੈੜਾ, ਦੋਵੇਂ ਹੀ ਕੇਂਦਰੀ ਜੇਲ੍ਹ ਅੰਮ੍ਰਿਤਸਰ ਦੇ ਵਿੱਚ ਬੰਦ ਆ, ਤੇ ਭਾਈ ਬਲਵੰਤ ਸਿੰਘ ਰਾਜੋਆਣਾ ਜਿਨ੍ਹਾਂ ਦੀ ਫਾਂਸੀ ਨੂੰ ਉਮਰ ਕੈਦ 'ਚ ਤਬਦੀਲ ਕਰਨਾ ਉਹ ਪਟਿਆਲੇ ਜੇਲ੍ਹ ਦੇ ਵਿੱਚ ਬੰਦ ਆ। ਸੋ ਇੱਕ ਤਾਂ ਕੇਂਦਰੀ ਸੈਂਟਰ ਗੌਰਮੈਂਟ ਨੇ ਜਿਹੜਾ ਨੋਟੀਫਿਕੇਸ਼ਨ ਕੀਤਾ ਸੀ ਉਹਦੇ ਸੰਬੰਧ ਦੇ ਵਿੱਚ ਲਾਗੂ ਕਰਕੇ ਤੇ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ। ਦੂਸਰੀ ਜਿਹੜੀ ਗੱਲ ਸਪੈਸੀਫਿਕ ਅਸੀਂ ਕਰਨਾ ਚਾਹੁੰਦੇ ਹਾਂ ਉਹ ਹੈ ਵੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੋ ਕਿ ਕਰੀਬ 26 ਸਾਲ ਤੋਂ ਇਹ ਜੇਲ੍ਹ ਦੇ ਵਿੱਚ ਨਜ਼ਰਬੰਦ ਆ। ਉਹਨਾਂ ਨੂੰ ਪਹਿਲਾਂ ਡੈਥ ਸੈਂਟੈਂਸ ਹੋਈ ਸੀ, ਫਿਰ 2014 ਦੇ ਵਿੱਚ ਉਹਨਾਂ ਦੀ ਡੈਥ ਸੈਂਟੈਂਸ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕੀਤਾ ਗਿਆ। 2015 ਦੇ ਵਿੱਚ ਉਹ ਪੰਜਾਬ ਦੇ ਵਿੱਚ ਉਹਨਾਂ ਨੂੰ ਟ੍ਰਾਂਸਫਰ ਕੀਤਾ, ਉਹ ਫਿਰ ਪਰੋਲ ਵੀ ਆ ਰਹੇ
ਕਰੀਬ 11 ਸਾਲ ਤੋਂ 2010 ਤੋਂ ਉਹ ਹਸਪਤਾਲ ਦੇ ਵਿੱਚ ਦਾਖਲ ਰਹੇ। ਪਹਿਲਾਂ ਇਵਾਸ ਦਿੱਲੀ ਦੇ ਵਿੱਚ, ਹੁਣ ਗੁਰੂ ਨਾਨਕ ਹਸਪਤਾਲ ਦੇ ਵਿੱਚ। ਪਿਛਲੇ ਥੋੜ੍ਹੇ ਦਿਨਾਂ ਤੋਂ ਉਹਨਾਂ ਨੂੰ 15 ਦਿਨ ਦੀ ਪਰੋਲ ਮਿਲੀ ਹੋਈ ਆ, 24 ਤੱਕ ਉਹਨਾਂ ਦੀ ਪਰੋਲ ਹੈਗੀ ਆ। ਸੋ ਜਦੋਂ ਨੋਟੀਫਿਕੇਸ਼ਨ ਸੈਂਟਰ ਗੌਰਮੈਂਟ ਨੇ 550 ਸਾਲਾਂ ਤੇ ਰਿਹਾਈ ਦਾ ਜਾਰੀ ਕੀਤਾ ਸੀ ਤਾਂ ਉਹਦੇ ਬਰਖਲਾਫ ਮਨਿੰਦਰਜੀਤ ਬਿੱਟੇ ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਸੀ ਉਹਨਾਂ ਦੀ ਰਿਹਾਈ ਰੋਕਣ ਵਾਸਤੇ, ਤੇ ਉਹਦੇ ਉੱਤੇ ਸਟੇਟਸ ਕੋ ਕਰਤਾ ਸੀ ਸੁਪਰੀਮ ਕੋਰਟ ਨੇ 17 ਦਸੰਬਰ 2019 ਨੂੰ। ਤੇ ਉਹ ਜਿਹੜਾ ਪਟੀਸ਼ਨ ਸੀਗੀ ਉਹ ਫਿਰ ਕਰੋਨਾ ਕਰਕੇ ਸੁਣਵਾਈ ਤੇ ਨਹੀਂ ਆਈ, ਤੇ ਲਾਸਟ ਹੁਣ 9 ਦਸੰਬਰ 2021 ਨੂੰ ਉਹ ਜਿਹੜੀ ਪਟੀਸ਼ਨ ਸੀ ਮਨਿੰਦਰਜੀਤ ਬਿੱਟੇ ਦੀ ਰਿਟ ਪਟੀਸ਼ਨ ਕ੍ਰਿਮੀਨਲ 356/2019 ਉਹ ਉਹਦੀ ਖਾਰਜ ਹੋ ਗਈ ਹੈ। ਜਿਹੜਾ ਸਟੇਟਸ ਕੋ ਸੀ ਉਹ ਫਿਰ ਸਮਝੋ ਵੀ ਟੁੱਟ ਹੀ ਗਿਆ, ਉਹ ਖਤਮ ਹੋ ਗਿਆ। ਤੇ ਉਹ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਸੰਬੰਧ 'ਚ ਸੈਂਟਰ ਗੌਰਮੈਂਟ ਨੇ ਨੋਟੀਫਿਕੇਸ਼ਨ ਕਰਤਾ ਹੋਇਆ। ਪੰਜਾਬ ਸਰਕਾਰ ਨੇ, ਇੱਥੋਂ ਹੋਮ ਮਿਨਿਸਟਰੀ ਨੇ, DM ਅੰਮ੍ਰਿਤਸਰ, ਕਮਿਸ਼ਨਰ ਅੰਮ੍ਰਿਤਸਰ, ਜੇਲ੍ਹ ਸੁਪਰਡੈਂਟ ਵੱਲੋਂ ਸਾਰੀਆਂ ਰਿਪੋਰਟਾਂ ਜਿਹੜੀਆਂ ਉਹ ਉਹਨਾਂ ਦੇ ਹੱਕ ਦੇ ਵਿੱਚ ਪੋਜ਼ਿਟਿਵ ਕਰਕੇ ਉਹਨਾਂ ਦੀ ਰਿਹਾਈ ਵਾਸਤੇ ਭੇਜ ਦਿੱਤੀਆਂ ਹੋਈਆਂ। ਸੋ ਕਿਉਂਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਕੇਸ ਦਿੱਲੀ ਨਾਲ ਸੰਬੰਧਿਤ ਆ, ਸੋ ਦਿੱਲੀ ਸਰਕਾਰ ਨੇ ਉਹਨਾਂ ਦਾ ਰਿਲੀਜ਼ ਆਰਡਰ ਜਿਹੜਾ ਉਹ ਜਾਰੀ ਕਰਨਾ ਹੈਗਾ। ਸੈਂਟਰ ਗੌਰਮੈਂਟ ਨੇ ਕਨਕਰੈਂਸ ਦੇ ਦਿੱਤੀ ਆ ਨੋਟੀਫਿਕੇਸ਼ਨ ਦੇਖ ਕੇ, ਪੰਜਾਬ ਸਰਕਾਰ ਨੇ NOC ਦੇ ਦਿੱਤੀ ਹੋਈ ਆ। ਸੋ ਆਖਰੀ ਜਿਹੜੇ ਫਾਰਮੈਲਿਟੀ ਆ ਉਹ ਦਿੱਲੀ ਦੀ ਕੇਜਰੀਵਾਲ ਸਰਕਾਰ ਦੇ ਕੋਲ ਜਿਹੜੀ ਪਈ ਆ ਉੱਥੇ, ਤੇ ਉਹਨਾਂ ਨੂੰ ਤੁਰੰਤ ਜਿਹੜੀ ਆ ਉਹ ਰਿਹਾਈ ਦਾ ਜਿਹੜਾ ਆਰਡਰ ਆ ਦਿੱਲੀ ਸਰਕਾਰ ਨੂੰ, ਜਿਹੜੀ ਸਟੇਟ NCT ਦੀ ਸਰਕਾਰ ਆ ਕੇਜਰੀਵਾਲ, ਉਹਨੂੰ ਜਿਹੜੀ ਉਹਦੀ ਰਿਹਾਈ ਦਾ ਆਰਡਰ, ਜਿਵੇਂ ਸਾਡੇ ਵਿੱਚ ਭਾਈ ਲਾਲ ਸਿੰਘ ਬੈਠੇ ਆ, ਇਹਨਾਂ ਦਾ ਗੁਜਰਾਤ ਦਾ ਕੇਸ ਸੀ, ਇਹ ਪਿਛਲੇ ਸਾਲ ਰਿਹਾ ਹੋਏ ਆ ਉਸੇ ਨੋਟੀਫਿਕੇਸ਼ਨ ਦੇ ਤਹਿਤ, ਤੇ ਇਹਨਾਂ ਦਾ ਜਿਹੜਾ ਰਿਹਾਈ ਦਾ ਜਿਹੜਾ ਸੈਂਟਰ ਗੌਰਮੈਂਟ ਪੰਜਾਬ ਗੌਰਮੈਂਟ ਨੇ ਕਰਕੇ, ਤੇ ਗੁਜਰਾਤ ਸਰਕਾਰ ਨੇ ਇਹਨਾਂ ਦੀ ਰਿਹਾਈ ਦਾ ਜਿਹੜਾ ਉੱਥੋਂ ਪਰਚਾ ਗੁਜਰਾਤ ਤੋਂ ਨਾਭੇ ਆਇਆ ਸੀ ਤਾਂ ਫਿਰ ਇਹਨਾਂ ਦੀ ਪਿਛਲੇ ਸਾਲ ਰਿਹਾਈ ਹੋਈ ਸੀ। ਇਸੇ ਤਰ੍ਹਾਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ, ਜਿਹੜੇ ਕਿ ਕੋਈ ਵੀ ਅੜਚਨ ਨਹੀਂ ਰਹੀ ਹੁਣ, ਕਿਉਂਕਿ ਪਹਿਲਾਂ ਸਟੇ ਸੀ ਸੁਪਰੀਮ ਕੋਰਟ ਦਾ, ਉਹਦੇ 'ਚ ਉਹ ਫਿਰ ਪਲੀ ਲੈਂਦੇ ਸੀ ਦਿੱਲੀ ਸਰਕਾਰ ਵੱਲੋਂ ਵੀ ਸਟੇ ਆ ਜੀ, ਅਸੀਂ ਕੁਝ ਕਰ ਨਹੀਂ ਸਕਦੇ। ਹੁਣ 9 ਦਸੰਬਰ ਨੂੰ ਸਟੇ ਵੀ ਮੁੱਕ ਗਿਆ, ਤੇ ਹੁਣ ਕੇਜਰੀਵਾਲ ਸਰਕਾਰ ਨੂੰ ਜਿਹੜੀ ਇਹਦੇ 'ਤੇ ਤੁਰੰਤ ਆਰਡਰ ਫੈਸਲਾ ਲੈ ਕੇ, ਤੇ ਕਿਉਂਕਿ ਉਹਦੇ 'ਚ ਕੋਈ ਕਾਨੂੰਨੀ ਅੜਚਨ ਜਾਂ ਸਿਆਸੀ ਅੜਚਨ ਨਹੀਂ ਰਹੀ, ਤਾਂ ਉਹਨਾਂ ਨੂੰ ਇਹ ਫੈਸਲਾ ਲੈ ਕੇ ਤੇ ਭੁੱਲਰ ਸਾਹਿਬ ਨੂੰ ਜਿਹੜਾ ਉਹ ਰਿਹਾ ਕਰਨਾ ਚਾਹੀਦਾ। ਦੂਸਰਾ ਜਿਹੜਾ ਬਾਕੀ ਬੰਦੀ ਸਿੰਘ ਹੈਗੇ, ਉਹਦੇ 'ਚ ਇਹਨਾਂ ਤੋਂ ਇਲਾਵਾ 8 ਬੰਦੀ ਸਿੰਘ ਹੋਰ ਹੈਗੇ ਆ ਜਿਨ੍ਹਾਂ ਨੇ 25 ਸਾਲ ਤੋਂ ਜ਼ਿਆਦਾ ਜਿਹੜਾ ਸਮਾਂ ਜੇਲ੍ਹਾਂ 'ਚ ਕੱਟਿਆ ਹੋਇਆ। ਉਹਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋ ਗਏ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਗੁਰਦੀਪ ਸਿੰਘ ਖਹਿੜਾ, ਜਿਹੜੇ 1990 ਤੋਂ ਕਰਨਾਟਕਾ ਦਾ ਉਹਨਾਂ ਦਾ ਕੇਸ ਹੈਗਾ, ਉਹ ਸੈਂਟਰਲ ਜੇਲ੍ਹ ਅੰਮ੍ਰਿਤਸਰ ਦੇ ਵਿੱਚ ਆ। ਉਸ ਤੋਂ ਇਲਾਵਾ ਭਾਈ ਜਗਤਾਰ ਸਿੰਘ ਹਵਾਰਾ, ਜਿਹੜੇ ਤਿਹਾੜ ਜੇਲ੍ਹ ਦਿੱਲੀ ਦੇ ਵਿੱਚ ਬੰਦ ਆ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਲਖਵਿੰਦਰ ਸਿੰਘ, ਭਾਈ ਸ਼ਮਸ਼ੇਰ ਸਿੰਘ ਤੇ ਭਾਈ ਗੁਰਮੀਤ ਸਿੰਘ। ਇਹ ਸਾਰੇ ਬਾਕੀ ਗੁਰਦੀਪ ਸਿੰਘ ਖੇੜਾ ਤੇ ਪ੍ਰੋਫੈਸਰ ਭੁੱਲਰ ਤੋਂ ਇਲਾਵਾ ਜਿਹੜੇ ਸਿੰਘ ਆ ਉਹ ਬੇਅੰਤ ਮਰਡਰ ਕੇਸ ਦੇ ਹੈਗੇ ਆ। ਉਹ 1995-96 ਤੋਂ ਉਹਨਾਂ ਨੂੰ ਵੀ ਮੋਰ ਦੈਨ 25 ਸਾਲ ਹੋ ਗਏ। ਇਹਦੇ ਵਿੱਚੋਂ ਜਿਹੜੇ 3 ਸਿੰਘ ਹੈਗੇ ਆ, ਲਖਵਿੰਦਰ ਸਿੰਘ, ਸ਼ਮਸ਼ੇਰ ਸਿੰਘ ਤੇ ਗੁਰਮੀਤ ਸਿੰਘ, ਇਹ ਪਿਛਲੇ 6 ਸਾਲ ਤੋਂ ਰੈਗੂਲਰ ਪਰੋਲ ਤੇ ਆ ਰਹੇ ਆ। ਇਹਨਾਂ ਦੀ ਵੀ ਜਿਹੜੀ ਰਿਹਾਈ ਬਣਦੀ ਆ ਓਵਰਆਲ 25 ਸਾਲ ਤੋਂ ਵੱਧ ਕੱਟਣ ਦੇ। ਆਮ ਜਿਹੜੀ ਇੱਥੇ ਰਿਹਾਈ ਹੁੰਦੀ ਆ ਉਹ 10 ਸਾਲ ਬਾਅਦ ਹੁੰਦੀ ਆ, ਟਾਡਾ ਕੈਦੀਆਂ ਦੀ 14 ਸਾਲ ਬਾਅਦ ਅੱਗੇ ਹੋਈ ਆ, ਤੇ ਇਹਨਾਂ ਨੂੰ 25 ਸਾਲ ਜਿਹੜੇ ਤੋਂ ਉੱਤੇ ਦਾ ਸਮਾਂ ਹੋ ਚੁੱਕਿਆ। ਸੋ ਇਹਨਾਂ ਦੀ ਰਿਹਾਈ ਵੱਲ ਨੂੰ ਵੀ ਜਿਹੜਾ ਸਰਕਾਰਾਂ ਸੰਬੰਧਿਤ ਹੈਗੀਆਂ, ਜਿਵੇਂ ਯੂਟੀ ਦੇ ਕੇਸ ਹੈਗੇ ਆ, ਬੇਅੰਤ ਮਰਡਰ ਕੇਸ ਦੇ, ਉਹਨਾਂ ਦੀ ਯੂਟੀ ਸਰਕਾਰ ਨੇ, ਸੈਂਟਰ ਗੌਰਮੈਂਟ ਨੇ ਫੈਸਲਾ ਲੈਣਾ ਹੈਗਾ। ਸੋ ਉਹਨਾਂ ਨੂੰ ਵੀ ਤੁਰੰਤ ਫੈਸਲਾ ਲੈਣਾ ਚਾਹੀਦਾ। ਤੇ ਇਹ 9 ਬੰਦੀ ਸਿੰਘ ਜਿਹੜੇ ਹੈਗੇ ਜਿਨ੍ਹਾਂ ਨੇ 25 ਸਾਲ ਤੋਂ ਵੱਧ ਦਾ ਸਮਾਂ ਲਿਆ ਹੋ ਗਿਆ ਹੈਗਾ, ਇਹਨਾਂ ਦੀ ਚੜ੍ਹਦੀ ਕਲਾ ਲਈ, ਇਹਨਾਂ ਦੀ ਰਿਹਾਈ ਦੇ ਵਾਸਤੇ ਇਹ 26 ਦਸੰਬਰ ਇਹ ਜਿਹੜਾ ਪੰਦਰਵਾੜਾ ਚੱਲ ਰਿਹਾ, ਸ਼ਹੀਦੀ ਹਫ਼ਤਾ ਚੱਲ ਰਿਹਾ ਸਾਹਿਬਜ਼ਾਦਿਆਂ ਦਾ, ਉਹਦੇ ਸੰਬੰਧ 'ਚ 26 ਦਸੰਬਰ ਨੂੰ ਅਸੀਂ ਸਮੂਹ ਸਿੱਖ ਸੰਗਤਾਂ ਨੂੰ, ਦੁਨੀਆ ਭਰ ਦੇ ਵਿੱਚ ਬੈਠੀਆਂ ਹੋਈਆਂ ਸੰਗਤਾਂ, ਸੰਸਥਾਵਾਂ, ਸੁਖਮਨੀ ਸਾਹਿਬ ਸੁਸਾਇਟੀਆਂ ਤੇ ਈਵਨ ਜਿਹੜੀਆਂ ਪ੍ਰਮੁੱਖ ਧਾਰਮਿਕ ਜਥੇਬੰਦੀਆਂ ਵੀ ਹੈਗੀਆਂ, ਸ਼੍ਰੋਮਣੀ ਅਕਾਲੀ ਦਲ, ਅਕਾਲ ਤਖ਼ਤ ਸਾਹਿਬ, ਵੱਖ-ਵੱਖ ਬੰਦੀਆਂ ਦੇ ਜਿਹੜੇ ਹੈਗੇ ਆ ਆਗੂ, ਉਹਨਾਂ ਸਾਰਿਆਂ ਨੂੰ ਅਸੀਂ ਇਹ ਜਿਹੜੀ ਆ ਇਹ ਰਿਕੁਐਸਟ ਕਰਦੇ ਹਾਂ ਵੀ ਉਹ ਸੰਗਤਾਂ ਗੁਰੂ ਘਰਾਂ ਦੇ ਵਿੱਚ 26 ਦਸੰਬਰ 2021 ਨੂੰ ਅਰਦਾਸ ਕਰਨ ਬੰਦੀ ਸਿੰਘਾਂ ਦੀ ਰਿਹਾਈ ਤੇ ਉਹਨਾਂ ਦੀ ਚੜ੍ਹਦੀ ਕਲਾ ਦੇ ਵਾਸਤੇ। ਤੇ ਇਹ 26 ਦਸੰਬਰ ਦਾ ਪ੍ਰੋਗਰਾਮ ਸਮੂਹ ਜਿਹੜੀਆਂ ਨੌਜਵਾਨ ਜਥੇਬੰਦੀਆਂ ਹੈਗੀਆਂ ਉਹਨਾਂ ਦੇ ਸਾਰਿਆਂ ਦੇ ਨਾਲ ਸਹਿਯੋਗ ਦੇ ਨਾਲ ਸਾਰਿਆਂ ਨੂੰ ਜਿਹੜੀ ਬੇਨਤੀ ਕੀਤੀ ਜਾਂਦੀ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੰਨੇ ਵੀ ਗੁਰੂ ਘਰ ਹੈਗੇ ਆ
26 ਦਸੰਬਰ ਨੂੰ ਜਿਹੜੀ ਆ ਅਰਦਾਸ ਕੀਤੀ ਜਾਵੇ ਸਪੈਸੀਫਿਕ ਤੌਰ ਦੇ ਉੱਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ, ਕਿਉਂਕਿ ਕੋਈ ਉਹਨਾਂ ਦਾ ਬਾਕੀ ਕੇਸ ਨਹੀਂ ਹੈਗਾ, ਉਹਨਾਂ ਦੀ ਰਿਹਾਈ ਦਾ ਸਿਰਫ ਪਰਵਾਨਾ ਹੀ ਜਾਰੀ ਹੋਣਾ, ਤੇ ਉਹਦੇ ਸੰਬੰਧ ਦੇ ਵਿੱਚ ਜਿਹੜੀ ਆ ਗਤੀਵਿਧੀਆਂ ਲੋਕਲ ਲੈਵਲ ਦੇ ਉੱਤੇ ਜਿਹੜੀ ਆ ਉਹ ਜ਼ਰੂਰ ਕੀਤੀ ਜਾਵੇ, ਤੇ 26 ਤਰੀਕ ਦਾ ਅਰਦਾਸ ਸਮਾਗਮ ਜਿਹੜਾ ਸਾਰੇ ਗੁਰੂ ਘਰਾਂ ਦੇ ਵਿੱਚ ਜਿਹੜਾ ਉਹ ਅਰਦਾਸ ਕੀਤੀ ਜਾਵੇ।